ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ ਹੈ। ਜਦੋਂ ਰੰਗ ਚੱਲ ਰਿਹਾ ਸੀ ਮੈਡਮ ਨੂਰਜਹਾਨ ਦਾ, ਵੇ ਚੋਰੀ 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 ਜਦੋਂ ਨਾ ਲੈਂਦੀ ਹਾਂ, ਇੰਜ ਲੱਗਦਾ ਮੈਂ ਤੇਰੇ ਕੋਲ ਆ ਬੈਠੀ ਹਾਂ। ਨੀਲੋ ਮੇਰੇ ਜ਼ੇਨ ਵਿੱਚ ਫੌਰਨ ਆ ਗਈ। ਨੀਲੋ ਬਹੁਤ ਅੱਛਾ ਗਾਉਂਦੇ ਨੇ ਇਹਨੂੰ, ਬੜਾ ਅੱਛੀ ਅਦਾਇਗੀ ਉਹਨਾਂ ਦੀ। ਸ਼ਾਇਦ ਸਲਾਮਤ ਰਵੇ, ਸ਼ਾਇਦ ਸੁਣ ਰਹੇ ਹੋਣੇ ਇਸ ਵੇਲੇ। ਲੇਕਿਨ ਮੇਰੇ ਖਿਆਲ ਹੈ ਕਿ ਫਿਰ ਹਾਂ ਉਹਦੇ ਨਾਲ ਅਸੀਂ ਜਦੋਂ ਫੋਕ ਸਟੂਡੀਓ ਕਰ ਰਹੇ ਸਾਂ, ਟੈਲੈਂਟ ਲੱਭ ਰਹੇ ਸਾਂ, ਅਤੇ ਇੱਕ ਬੱਚਾ ਬਾਸਤ ਉਹਦਾ ਨਾਂ ਸੀ। ਮੈਂ ਸਭ ਤੋਂ ਪਹਿਲੇ ਉਹਦੇ ਕੋਲੋਂ ਸੁਣਿਆ ਸੀ। ਅਸੀਂ ਆਡੀਸ਼ਨ ਜਦੋਂ ਕਰ ਰਹੇ ਸੀ, ਅਤੇ ਇਹ ਮੇਰੇ ਖਿਆਲ ਗਾਜ਼ੀਆਬਾਦ ਦੇ ਵਿੱਚ ਇਹ ਬੱਚਾ, ਅਤੇ ਅਸੀਂ ਇਹਨੇ ਬਹੁਤ ਅੱਛਾ ਬੱਚੇ ਨੇ ਗਾਇਆ। ਫਿਰ ਮੈਂ ਆ ਕੇ ਸਰਚ ਕੀਤਾ, ਅਤੇ ਉਦੋਂ ਮੈਂ ਪਹਿਲੀ ਵਾਰੀ ਸੁਣਿਆ ਸੀ। ਫਿਰ ਮਤਲਬ ਅਸੀਂ ਕਲਾਸਿਕ ਟਾਈਮ ਵਿੱਚ ਬਹੁਤ ਚਲਾਇਆ, ਫਿਰ ਨੀਲੋ ਨੇ ਗਾਇਆ, ਫਿਰ ਇਹਦੀਆਂ ਫਰਮਾਇਸ਼ਾਂ ਵੀ ਬਹੁਤ ਆਈਆਂ। ਵੇਖੋ, ਬਹੁਤ ਸਾਰੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ। ਕੋਈ ਗੀਤ ਹੈ, ਗਾਣਾ ਹੈ, ਕੋਈ ਜਗ੍ਹਾ ਹੈ। ਮੈਨੂੰ ਇੰਝ ਲੱਗਾ ਜਿਵੇਂ ਨਾ ਕਲਾਸਿਕ ਟਾਈਮ ਦੇ ਜਿਹੜੇ ਰੈਗੂਲਰ ਜਾਂ ਬਾਕਾਇਦਾ ਲਿਸਨਰ ਸਨ, ਉਹਨਾਂ ਦੀ ਕੋਈ ਬੇਦਿਲੀ ਜਿਹੀ ਹੋ ਗਈ ਹੈ। ਕਲਾਸਿਕ ਟਾਈਮ ਨਾਲ ਤਵੱਜੋ ਨਹੀਂ ਦੇ ਰਹੇ, ਧਿਆਨ ਨਹੀਂ ਦੇ ਰਹੇ। ਔਰ ਬਹੁਤ ਸਾਰੇ ਤੇ ਪਿਆਰੇ ਐਸੇ ਵੀ ਨੇ ਜਿਨ੍ਹਾਂ ਨੇ ਆ ਕੇ ਪੂਰੀ ਦਾਸਤਾਨ ਸੁਣਾ ਦੇਣੀ ਹੈ, ਔਰ ਇੱਕ ਇੱਕ ਦਿਨ ਵੀ ਦੱਸ ਦੇਣਾ ਕਿ ਤੁਸੀਂ ਇਸ ਦਿਨ ਨਹੀਂ ਸੀ ਆਏ, ਇਸ ਦਿਨ ਇਹ ਪ੍ਰੋਗਰਾਮ ਕੀਤਾ ਸੀ। ਲੇਕਿਨ ਖੁਸ਼ ਰਹਿਣ, ਸਲਾਮਤ ਰਹਿਣ ਜਿੱਥੇ ਵੀ ਨੇ। ਹੋ ਸਕਦਾ ਉਹਨਾਂ ਦੀ ਕੋਈ ਮਜਬੂਰੀ ਹੈ ਜਾਂ ਕੋਈ ਮਸਰੂਫੀਅਤ ਹੈ ਜੋ ਨਹੀਂ ਆ ਪਾ ਰਹੇ। ਲੇਕਿਨ ਅੱਜ ਤੇ ਦੋਵੇਂ ਲਾਈਨਾਂ ਚੱਲ ਰਹੀਆਂ ਨੇ, ਫੋਨ ਲਾਈਨਸ, ਜਿਹਦੇ ਰਾਹੀਂ ਸਾਡਾ ਰਾਬਤਾ ਹੁੰਦਾ ਹੈ। ਅੱਛਾ, ਯਾਦਾਂ ਦੀ ਮੈਂ ਗੱਲ ਕਰ ਰਿਹਾ ਸੀ, ਅਤੇ ਅਸੀਂ ਪਿਛਲੇ ਸਾਲ ਮੇਰੇ ਖਿਆਲ ਹੈ, ਹਾਂ ਉਂਝ ਤਾਂ ਮੈਂ ਫਿਰ ਤੋਂ ਬਸ ਇੰਝ ਜਦੋਂ ਦਿਲ ਕੀਤਾ ਅਤੇ ਨਿਕਲ ਗਿਆ। ਜ਼ਿੰਦਗੀ ਮੇਰੇ ਖਿਆਲ ਇਹੀ ਹੈ। ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਜਿਹੜੀ ਡਿਸਿਪਲਨ ਔਰ ਤਰਤੀਬ ਵਾਲੀ ਜ਼ਿੰਦਗੀ ਹੈ, ਮੈਂ ਸਮਝਦਾ ਕਿ ਠੀਕ ਹੈ, ਉਹ ਵੀ ਠੀਕ ਹੈ। ਉਹ ਇੱਕ ਰੂਟੀਨ ਹੁੰਦੀ ਹੈ ਸਾਡੀ, ਯਾਨੀ ਕਿ ਅਸੀਂ ਆਫਿਸ ਜਾਣਾ ਹੈ, ਇਸ ਟਾਈਮ 'ਤੇ ਤਿਆਰ ਹੋ ਕੇ, ਕਿਤੇ ਅਸੀਂ ਜੋਬ ਕਰ ਰਹੇ ਹਾਂ ਜਾਂ ਕਿਸੇ ਦਾ ਬਿਜ਼ਨਸ ਹੈ, ਉਹਨੇ ਉਹ ਟਾਈਮ ਦੇਣਾ। ਅੱਛਾ, ਮੇਰੇ ਨਾਲ ਸ਼ੁਰੂ ਤੋਂ ਹੀ ਇਹ ਰਿਹਾ ਹੈ ਕਿ ਕਦੀ ਮੈਨੂੰ ਨਹੀਂ ਪਤਾ ਜੋਬ ਕੀ ਹੁੰਦੀ ਹੈ। ਇਸ ਕਰਕੇ ਨਹੀਂ, ਕਿਉਂਕਿ ਮੈਂ ਕਦੀ ਕੀਤੀ ਨਹੀਂ ਹੈ। ਹਾਂ, ਮੇਰੇ ਕੋਲ ਬਹੁਤ ਸਾਰੇ ਲੋਕ ਕਰਦੇ ਰਹੇ ਨੇ, ਲੇਕਿਨ ਮੈਂ ਵੀ ਕਦੀ ਉਹਨਾਂ ਨਾਲ ਇਸ ਤਰ੍ਹਾਂ ਦਾ, ਸ਼ਾਇਦ ਕਿਉਂਕਿ ਮੈਂ ਆਪ ਨਹੀਂ ਕੀਤੀ, ਅਤੇ ਮੈਂ ਕੋਈ ਜਿਵੇਂ ਮਤਲਬ ਜਿਸ ਤਰ੍ਹਾਂ ਮੈਂ ਵੇਖਣਾ ਹੈ ਉਸ ਤਰ੍ਹਾਂ ਦਾ ਵਤੀਰਾ ਨਹੀਂ ਰੱਖਿਆ। ਮਤਲਬ ਜਿਵੇਂ ਦਾ ਮੈਂ ਆਪ ਹਾਂ ਉਵੇਂ ਦਾ ਹੀ ਅਗਲੇ ਨੂੰ ਮੈਂ ਸਮਝਿਆ। ਕਿ ਮੈਨੂੰ ਅਗਰ ਕੋਈ ਗੱਲ ਮਾੜੀ ਲੱਗਦੀ ਹੈ ਕਿਸੇ ਦੀ, ਅਤੇ ਮੈਂ ਫੌਰੀ ਤੌਰ 'ਤੇ ਉਹਦੀ ਜਗ੍ਹਾ 'ਤੇ ਆਪਣੇ ਆਪ ਨੂੰ ਰੱਖ ਕੇ ਵੇਖਣਾ ਵਾ। ਯਾਨੀ ਕਿ ਅਗਰ ਮੈਨੂੰ ਉਹ ਬੁਰੀ ਲੱਗੀ ਹੈ, ਅਤੇ ਉਸ ਬੰਦੇ ਨੂੰ ਵੀ ਯਕੀਨੀ ਤੌਰ 'ਤੇ ਇਹ ਗੱਲ ਬੁਰੀ ਲੱਗੇਗੀ। ਬੋਲਣ ਦਾ ਤਰੀਕਾ ਜਾਂ ਹੋਰ ਮਾਮਲਾਤ ਹੁਣ ਵੀ ਇਸੇ ਤਰ੍ਹਾਂ ਹੀ ਹੈ ਕਿ ਮਤਲਬ ਇੱਕ ਮਿਹਰਬਾਨੀ ਹੈ ਕੁਦਰਤ ਦੀ ਬਹੁਤ ਜ਼ਿਆਦਾ ਮੇਰੇ 'ਤੇ, ਕਿ ਮੈਨੂੰ ਮਤਲਬ ਬੜਾ ਉਹ ਹੁੰਦਾ ਹੈ ਕਿ ਕਿਸੇ ਨੂੰ ਮੇਰੀ ਕਿਸੇ ਗੱਲ ਤੋਂ ਹੱਤਲ ਵਸਾ ਬਹੁਤ ਹੱਦ ਤੱਕ ਇਹੀ ਹੁੰਦਾ ਕਿ ਮਾੜੀ ਨਾ ਲੱਗੇ ਕੋਈ ਗੱਲ, ਮੇਰੇ ਵੱਲੋਂ ਕਿਸੇ ਨੂੰ ਤਕਲੀਫ ਨਾ ਪਹੁੰਚੇ ਮੇਰੀ ਗੱਲ ਤੋਂ। ਮੈਂ ਪਿਛਲੇ ਦਿਨਾਂ 'ਚ ਉਹ ਬੱਚੇ ਪ੍ਰੋਗਰਾਮ ਐਡਿਟ ਕਰਦੇ ਨੇ ਮੇਰਾ, ਫਿਰ ਆਪਣਾ YouTube ਚੈਨਲ ਮੇਰੇ ਨਾਂ ਤੋਂ ਹੈ ਯੂਸਫ ਪੰਜਾਬੀ, ਅਤੇ ਉੱਥੇ ਅਪਲੋਡ ਕਰਦੇ ਨੇ, ਤੁਹਾਡੀ ਕਾਲਸ ਕਰਦੇ ਨੇ। ਫਿਰ ਮੇਰੇ ਪ੍ਰੋਗਰਾਮਸ ਪੁਰਾਣੇ, ਜਿਹਦੇ ਵਿੱਚ ਬੜਾ ਮੈਨੂੰ ਆਪਣੇ ਆਪ 'ਤੇ ਮਤਲਬ ਅੱਛਾ ਨਹੀਂ ਸੀ ਲੱਗ ਰਿਹਾ ਕਿ
ਲੇਕਿਨ ਉਹਦੇ ਨਾਲ ਇਹ ਵੀ ਮੈਂ ਵੇਖ ਰਿਹਾ ਸਾਂ ਕਿ ਇੱਕ ਲਿਸਨਰਸ਼ਿਪ ਬਹੁਤ ਹੱਦ ਤੱਕ ਬੜੀ ਸਿਲੈਕਟਿਵ ਹੋ ਗਈ ਸੀ, ਜਾਂ ਜਿਹੜੇ ਕਾਲਰ ਆਉਂਦੇ ਸਨ ਟੂ ਦੀ ਪੁਆਇੰਟ ਗੱਲ ਕਰਦੇ ਸਨ, ਮਤਲਬ ਉਹਦੇ ਚੋਂ ਇੱਕ ਛਾਨਣਾ ਜਿਹਾ ਵੱਜ ਗਿਆ ਸੀ, ਛਾਂਟੀ ਹੋ ਗਈ ਸੀ। ਸ਼ਾਇਦ ਮੇਰਾ ਰਵੱਈਆ ਥੋੜ੍ਹਾ ਉਸ ਤਰ੍ਹਾਂ ਸਖਤ ਸੀ ਕਿ ਜਿਹੜਾ ਮੌਜੂ 'ਤੇ ਗੱਲ ਨਹੀਂ ਸੀ ਕਰਦਾ, ਟੌਪਿਕ 'ਤੇ ਗੱਲ ਨਹੀਂ ਸੀ ਕਰਦਾ, ਅਤੇ ਮੈਂ ਉਹਦੀ ਕਾਲ ਨੂੰ ਤਵੱਜੋ ਨਹੀਂ ਸਾਂ ਦਿੰਦਾ, ਜਾਂ ਮੈਂ ਉਹ ਫੌਰੀ ਤੌਰ 'ਤੇ ਉਹਨਾਂ ਨੂੰ ਡਰੋਪ ਕਰ ਦਿੰਦਾ ਸਾਂ। ਮਤਲਬ ਕਹਿ ਕੇ, ਅੱਜ ਤੱਕ ਮੈਂ ਕਿਸੇ ਦੀ ਕਾਲ ਨਹੀਂ ਕੱਟੀ, ਮੈਂ ਕਹਿ ਕੇ ਕਿ ਵੀ ਤੁਸੀਂ ਮੌਜੂ 'ਤੇ ਗੱਲ ਨਹੀਂ ਕਰ ਰਹੇ, ਲਿਹਾਜ਼ਾ ਤੁਸੀਂ ਪ੍ਰੋਗਰਾਮ ਸੁਣ ਕੇ ਤਿਆਰੀ ਕਰਕੇ ਆਓ। ਅਤੇ ਮੈਂ ਉਸ ਦਿਨ ਸੋਚ ਰਿਹਾ ਸੀ ਕਿ ਯਾਰ ਇਹ ਕੋਈ, ਮੇਰਾ ਨਹੀਂ ਖਿਆਲ ਕਿ ਕੋਈ ਚੰਗੀ ਗੱਲ ਹੋਵੇ। ਬਹੁਤ ਸਾਰੇ ਪਿਆਰਿਆਂ ਦਾ ਚਾਹ ਹੁੰਦਾ ਹੈ ਕਿ ਅਸੀਂ ਔਨ ਏਅਰ ਜਾ ਕੇ ਗੱਲ ਕਰੀਏ, ਔਰ ਸ਼ਾਇਦ ਉਹ ਉਸ ਤਰ੍ਹਾਂ ਗੱਲ ਨਹੀਂ ਕਰ ਸਕਦੇ, ਲੇਕਿਨ ਉਹਨਾਂ ਦੀ ਫੀਲਿੰਗ ਤਾਂ ਹੁੰਦੀ ਹੈ, ਅਹਿਸਾਸ ਤਾਂ ਹੁੰਦਾ ਹੈ ਨਾ। ਸੋ ਮੈਂ ਮਤਲਬ ਆਪ ਸੋਚ ਰਿਹਾ ਸਾਂ ਕਿ ਮੈਨੂੰ ਇੰਜ ਨਹੀਂ ਸੀ ਕਰਨਾ ਚਾਹੀਦਾ। ਹਾਂ, ਫਿਰ ਕਾਫੀ ਇੰਜ ਵੀ ਹੋਇਆ ਬਦਲਾਓ, ਫਿਰ ਮਤਲਬ ਹਰ ਤਰ੍ਹਾਂ ਦੀ ਕਾਲਸ, ਔਰ ਠੀਕ ਹੈ, ਕਬੂਲਣ ਵਿੱਚ ਬੜਾ ਮਜ਼ਾ ਹੈ। ਤੁਹਾਨੂੰ ਬਹੁਤ ਸਾਰੀਆਂ ਤੁਸੀਂ ਤਕਲੀਫਾਂ ਤੋਂ ਬਚ ਜਾਂਦੇ ਹੋ ਕਿ ਤੁਸੀਂ ਕਬੂਲ ਲਿਆ ਨਾ, ਐਕਸੈਪਟ ਕਰ ਲਿਆ, ਔਰ ਜਦੋਂ ਤੁਸੀਂ ਐਕਸੈਪਟ ਕਰ ਲਿਆ ਤੇ ਫਿਰ ਉਹਦੇ ਨਾਲ ਤੇ ਜੀਣਾ ਹੈ ਨਾ ਤੁਸੀਂ। ਪਰ ਕਬੂਲ ਅਸੀਂ ਕਦੋਂ ਕਰਨੇ ਆ, ਐਕਸੈਪਟ ਕਦੋਂ ਕਰਨੇ, ਦਿਲੋਂ ਹੋ ਕੇ। ਮਤਲਬ ਇੱਕ ਹੁੰਦਾ ਹੈ ਤੱਕੋ ਜ਼ੋਰੀ ਦਾ ਕਬੂਲ ਕਰਵਾਉਣਾ, ਉਹ ਕਬੂਲ ਨਹੀਂ ਹੁੰਦਾ, ਉਹ ਧੱਕਾ ਹੁੰਦਾ ਹੈ। ਆਪਣੇ ਦਿਲ ਨਾਲ ਜਦੋਂ ਕਬੂਲ ਕਰ ਲਿਆ ਤੇ ਫਿਰ ਉਹ तमाम ਅੱਛਾਈਆਂ, ਬੁਰਾਈਆਂ, ਖੁਸ਼ੀ, ਗਮ, ਉਹ ਫਿਰ ਉਹਦੇ ਨਾਲ ਜੀਣਾ ਹੈ ਤੁਸੀਂ। ਜਿਹੜੀ ਉਹ ਇੱਕ ਖਾਮ-ਖਾਹ ਦੀ ਪਰੇਸ਼ਾਨੀ ਹੁੰਦੀ ਹੈ ਨਾ, ਉਹਦੇ ਤੋਂ ਤੁਸੀਂ ਕਾਫੀ ਹੱਦ ਤੱਕ ਬਚ ਜਾਂਦੇ ਹੋ। ਮੇਰਾ ਗਲਾ ਅੱਜ ਕੋਈ ਇੰਨਾ ਸਾਥ ਨਹੀਂ ਦੇ ਰਿਹਾ ਕਿਉਂਕਿ ਮੈਂ ਕੰਮ ਐਸਾ ਕਰ ਬੈਠਾ ਹਾਂ। ਅੱਜ ਇੱਕ ਫੰਕਸ਼ਨ ਸੀ, ਔਰ ਉਹਦੇ ਨਾਲ ਹੋਰ ਵੀ ਬੜਾ ਕੁਛ ਪ੍ਰੈਸ ਕਲੱਬ ਵਿੱਚ। ਸੋ ਗਲੇ ਨੂੰ ਜ਼ਰੂਰਤ ਤੋਂ ਜ਼ਿਆਦਾ ਮੈਂ ਇਸਤੇਮਾਲ ਕਰ ਬੈਠਾ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ ਇੱਕ ਰੰਗ ਸੁਣਨੇ ਆ, ਕੁਛ ਯਾਦਾਂ ਵੀ ਕੁਛ ਸਾਂਝੀਆਂ ਕਰਨੇ ਆ। ਰਾਣੀ ਪਤਾ ਨਹੀਂ ਕਿੱਥੇ ਆ, ਚਲੋ ਸੁਣ ਰਹੇ ਨੇ ਤੇ ਜ਼ਰੂਰ ਆਉਣ। ਬਲਕਿ ਬਹੁਤ ਸਾਰੇ ਨਾ ਸਾਡੇ ਪਿਆਰੇ ਲਿਸਨਰਸ ਜਿਨ੍ਹਾਂ ਦਾ ਮੈਂ ਉਦੋਂ ਹੀ ਜ਼ਿਕਰ ਕਰ ਚੁੱਕਿਆ ਸਾਂ, ਲੇਕਿਨ ਬਹੁਤ ਸਾਰੇ ਪਿਆਰੇ ਲਿਸਨਰਸ ਜਿਨ੍ਹਾਂ ਦੀ ਕਾਲ ਨੂੰ ਅਸੀਂ ਸਮਝਦੇ ਸਾਂ ਕਿ ਉਹ ਪ੍ਰੋਗਰਾਮ ਦਾ ਸ਼ਿੰਗਾਰ ਹੈ ਕਲਾਸਿਕ ਟਾਈਮ ਦਾ, ਅਤੇ ਉਹਨਾਂ ਵਾਸਤੇ ਦੁਆਵਾਂ ਵੀ ਨੇ ਕਿ ਪਰਵਰਦਿਗਾਰ ਉਹਨਾਂ ਵਾਸਤੇ ਆਸਾਨੀਆਂ, ਸਿਹਤ ਸਲਾਮਤੀ ਰੱਖੇ, ਔਰ ਉਹ ਆਉਣ। ਮੈਂ ਸਿਰਫ ਇੱਕ ਲਿੰਕ ਹੁੰਦਾ ਵਾ ਤੁਹਾਡੇ ਦਰਮਿਆਨ, ਬਾਕੀ ਤੇ ਲੋਕ ਉਹਨਾਂ ਦੀ ਕਾਲਸ ਸੁਣਦੇ ਨੇ, ਉਹਨਾਂ ਨੂੰ ਸੁਣਨਾ ਚਾਹੁੰਦੇ, ਔਰ ਮੈਨੂੰ ਬੜਾ ਅੱਛਾ ਲੱਗਦਾ ਹੈ ਕਿ ਬਹੁਤ ਸਾਰੀਆਂ ਐਸੀਆਂ ਕਾਲਸ ਨੇ ਜਿਹੜੀਆਂ ਮੇਰੇ ਨਾਲੋਂ ਜ਼ਿਆਦਾ ਉਹਨਾਂ ਦੀ ਉਡੀਕ ਹੁੰਦੀ ਹੈ। ਲਿਸਨਰਸ ਨੂੰ ਬਹੁਤ ਸਾਰੇ ਨਾਂ ਨੇ, ਔਰ ਅਗਰ ਉਹ ਸੁਣ ਰਹੇ ਨੇ ਤਾਂ ਮੈਂ ਕਹਾਂਗਾ ਕਿ ਉਹ ਆਉਣ ਔਰ ਅੱਜ ਸਾਂਝ ਪਾਉਣ ਪ੍ਰੋਗਰਾਮ ਦੇ ਵਿੱਚ, ਔਰ ਇੱਕ ਰੰਗ ਸੁਣਨੇ ਆ।